ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ। ਸਭ ਤੋਂ ਪਹਿਲਾਂ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੂਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਮਿੰਟੂ ਜੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਪਾਲ ਖਹਿਰਾ ਹੋਣਾ ਦੀ। ਖਹਿਰਾ ਹੋਣੀ ਕਹਿੰਦੇ ਅੱਜ ਇੱਕ ਪੋਸਟ ਪਾਈ ਤੇ ਉਹ ਪੋਸਟ ਹਾਲਾਂਕਿ ਉਹਨਾਂ ਦੇ ਵੱਲੋਂ ਇੱਕ ਦਿੱਤੀ ਗਈ ਇੰਟਰਵਿਊ ਦਾ ਕੁਝ ਹਿੱਸਾ ਸੀ, ਉਹਨਾਂ ਨੇ ਸਾਂਝਾ ਕੀਤਾ ਤੇ ਉਹ ਵਿਵਾਦ ਦਾ ਕੇਂਦਰ ਬਣ ਗਿਆ। ਵਿਵਾਦ ਵੀ ਐਸਾ ਵੀ ਭਾਈ ਉਹਨਾਂ ਦੇ ਖਿਲਾਫ ਮਤਾ ਤੱਕ ਲਿਆ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ। ਐਡਾ ਕੀ ਮੈਟਰ ਹੋ ਗਿਆ ਤੇ ਨਾਲ ਦੀ ਨਾਲ ਇਹ ਜ਼ਰੂਰ ਦੱਸਿਓ, ਇਹ ਮੇਰੀ ਕਿਉਰਿਓਸਿਟੀ ਹੈ, ਨਿੱਜੀ ਤੌਰ ਤੇ ਮੈਂ ਜਾਣਨਾ ਚਾਹੁੰਦਾ ਵੀ ਕਿਸੇ ਵੀ ਵਿਅਕਤੀ ਦੇ ਵੱਲੋਂ ਕਿਸੇ ਵੀ ਅਥਾਰਟੀ ਦੇ ਵੱਲੋਂ ਕਹਿ ਲਈਏ ਦਿੱਤੇ ਗਏ ਬਿਆਨ ਨੂੰ ਟਿਕਾਣੇ ਜਾ ਕੇ ਲੱਗਿਆ ਕਦੋਂ ਮੰਨਿਆ ਜਾਵੇ। ਜਿਸ ਤਰੀਕੇ ਦੇ ਨਾਲ ਇਹ ਸੁਖਪਾਲ ਖਹਿਰਾ ਹੋਣਾ ਦੇ ਐਂਗਲ ਤੋਂ ਸਮਝਾਉਣਾ ਇੱਧਰੋਂ ਸਮਝਾ ਦਿਓ ਜਾਂ ਜਿੱਦਾਂ ਵੀ ਤੁਸੀਂ ਚਾਹੋ ਵੀ ਜੇਕਰ ਕੋਈ ਵਿਅਕਤੀ ਇੱਕ ਓਪੀਨੀਅਨ ਰੱਖਦਾ, ਕੋਈ ਗੱਲ ਰੱਖਦਾ, ਉਹ ਟਿਕਾਣੇ ਤੇ ਪਹੁੰਚ ਗਈ ਹੈ ਜਿੱਥੇ ਪਹੁੰਚਾਉਣਾ ਚਾਹੁੰਦਾ ਸੀ ਉਹ ਵਿਅਕਤੀ, ਇਹਦਾ ਅੰਕਲਨ ਕਿੱਦਾਂ ਕੀਤਾ ਜਾਂਦਾ ਹੈ? ਬਿਲਕੁਲ ਦੇਖੋ, ਗੱਲ ਪਤਾ ਕੀ ਆ ਕਿ ਪਹਿਲੀ ਗੱਲ ਤੇ ਆ ਕਿ ਜੋ ਸੁਖਪਾਲ ਖਹਿਰਾ ਦੀ ਇੰਟਰਵਿਊ ਆ, ਪਹਿਲਾਂ ਤੇ ਉਹਨੂੰ ਗੌਰ ਨਾਲ ਸੁਣੋ। ਗੌਰ ਨਾਲ ਜੇ ਸੁਣੀਏ ਤੇ 15ਵੇਂ ਮਿੰਟ ਦੇ ਵਿੱਚ ਜਾ ਕੇ ਉਹ ਇੱਕ ਜਿਹੜਾ ਕੁਐਸਚਨ ਪੁੱਟ ਕਰਦਾ ਹੈ ਗਗਨ, ਉਹਦਾ ਜਵਾਬ ਦਿੰਦੇ ਨੇ ਖਹਿਰਾ ਸਾਹਿਬ ਇਹ ਕਹਿ ਕੇ ਕਿ ਇੱਕ ਯੂਟਿਊਬਰ ਨੇ ਇਹ ਗੱਲ ਲਿਖੀ ਆ, ਹਵਾਲਾ ਦੇ ਕੇ ਕਹਿੰਦੇ ਆ ਕਿ ਹਜ਼ਾਰ ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਕਿੱਥੋਂ ਸੂਰਮੇ ਜੰਮ ਲੈਣਗੀਆਂ ਜੀ। ਅੱਛਾ, ਗੱਲ ਅਸਲ ਦੇ ਵਿੱਚ ਇਹ ਆ ਕਿ ਚਲੋ ਜਿੱਦਾਂ ਤੁਸੀਂ ਕਿਹਾ ਕਿ ਕੋਈ ਚੀਜ਼ ਹੁੰਦੀ ਹੈ ਜਿਹੜੀ ਕਲਿੱਕ ਕਰ ਜਾਂਦੀ ਹੈ, ਟਿਕਾਣੇ ਲੱਗ ਜਾਂਦੀ ਹੈ, ਦੂਜਾ ਕੋਈ ਉਹਦੀ ਚਰਚਾ ਕਰਨ ਤੋਂ ਡਰਦਾ, ਤਾਂ ਇੱਥੇ ਸੁਖਪਾਲ ਸਿੰਘ ਖਹਿਰਾ ਨੇ ਉਸ ਗੱਲ ਨੂੰ ਕੋਟ ਕੀਤਾ ਹੈ, ਨਾ ਕਿ ਮਤਲਬ ਕਿ ਆਪਦੇ ਕੋਈ ਗੱਲ ਕਹੀ ਹੈ ਕਿ ਮੈਂ ਏਦਾਂ ਕਹਿੰਦਾ, ਮੈਂ ਸੋਚਦਾ। ਦੂਜੀ ਗੱਲ, ਹੁਣ ਜਿਹੜੇ ਗੱਲ ਕਹਿਣ ਵਾਲਾ, ਕਿਉਂਕਿ ਸੁਖਪਾਲ ਖਹਿਰਾ ਨੇ ਕਹੀ ਨਹੀਂ, ਪਰ ਜਿਹਦਾ ਇਹ ਥਾਊਟ ਹੈ, ਮੈਂ ਉਸ ਦੇ ਲਿਹਾਜ਼ ਨਾਲ ਜੇ ਪੁੱਛੋ ਤੇ ਮੈਂ ਇਹ ਕਹੂੰਗਾ ਕਿ ਬਈ ਕੱਲਾ ਹਜ਼ਾਰ ਰੁਪਈਆ ਹੀ ਨਹੀਂ ਜੀ, ਮੋਟਰਾਂ ਨੂੰ ਸਬਸਿਡੀ ਤੋਂ ਲੈ ਕੇ 300 ਯੂਨਿਟ ਵਾਲੀਆਂ ਵੀ ਬੀਬੀਆਂ ਹੀ ਨੇ। ਬਹੁਤ ਸਾਰੀਆਂ ਮੀਟਰਾਂ ਦੇ ਕਨੈਕਸ਼ਨ ਬੀਬੀਆਂ ਦੇ ਨਾਮ ਆ। ਮੋਟਰਾਂ ਦੇ ਕਨੈਕਸ਼ਨ ਮੈਂ ਦੁਪਹਿਰੇ ਵੀ ਦੱਸ ਰਿਹਾ ਸੀ ਕਿਤੇ ਕਿ ਮੇਰੀ ਮਾਤਾ ਦੇ ਨਾਂ ਸਾਡਾ ਬੰਬੀ ਦਾ ਕਨੈਕਸ਼ਨ ਆ। ਮੈਂ ਤੇ ਨਹੀਂ ਕਹਿੰਦਾ ਵੀ ਮੈਨੂੰ ਕੋਈ ਤੁਸੀਂ ਬਹੁਤ ਵੱਡਾ ਗਿਣੋ, ਪਰ ਇਹਨਾਂ ਲੋਕਾਂ ਦੇ ਵਿੱਚੋਂ ਹੀ ਜਿਨ੍ਹਾਂ ਨੇ ਵੈਲਫੇਅਰ ਜਾਂ ਇਹਨਾਂ ਚੀਜ਼ਾਂ ਦਾ ਫਾਇਦਾ ਲਿਆ ਹੋਏਗਾ ਤੇ ਇਹਨਾਂ ਦੇ ਵਿੱਚੋਂ ਹੀ ਉਹ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਆਪਣੇ ਆਈਡੀਅਲ ਮੰਨਦੇ ਹੋ। ਸੂਰਮਿਆਂ ਦਾ ਜਿੱਥੋਂ ਤੱਕ ਹੈ ਆਪੋ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ। ਜੇ ਕੋਈ ਖੁਦ ਨੂੰ ਗੁਲਾਮ ਸਮਝੀ ਜਾਂਦਾ ਤੇ ਫਿਰ ਉਹਦਾ ਤਾਂ ਕੋਈ ਇਲਾਜ ਨਹੀਂ। ਪਰ ਜਿਹੜੇ ਆਪਣੇ ਆਪ ਨੂੰ ਆਜ਼ਾਦ ਰੱਖਦੇ, ਉਹ ਜੇਲ੍ਹਾਂ ਦੇ ਵਿੱਚ ਵੀ ਆਪਣੇ ਆਪ ਨੂੰ ਆਜ਼ਾਦ ਹੀ ਰੱਖਦੇ ਆ ਜੀ। ਤੇ ਤੁਹਾਡੀ ਐਸੀ ਕਿ ਤੈਸੀ ਸਰੀਰ ਕੈਦ ਕਰ ਲਓਗੇ ਤੁਸੀਂ, ਸੋਚ ਥੋੜੀ। ਤਾਂ ਜਿਹੜੇ ਕੱਲ ਇੱਥੇ RSS ਦੇ ਨਾਲ ਉੱਥੇ ਅੜਦੇ ਪਏ ਸੀ PU ਦੇ ਵਿੱਚ, ਉਹ ਵੀ ਇਹਨਾਂ ਦੇ ਬੱਚੇ ਆ, ਆਮ ਘਰਾਂ ਦੇ ਬੱਚੇ ਆ। ਤਾਂ ਮਤਲਬ ਕਿ ਉਸ ਥਾਊਟ ਦੀ ਮੈਂ ਗੱਲ ਕਰਦਾ, ਜਿਹੜਾ ਉਹ ਥਾਊਟ ਹੈ, ਤਾਂ ਉਹ ਵੈਲਫੇਅਰ ਤੇ ਤੁਸੀਂ ਜਿਹੜਾ ਹੈ ਉਹ ਸਬਸਿਡੀ ਤੇ ਵੀ ਲੈਂਦੇ ਹੋ, ਜਿਹੜੀ ਖਾਦ ਪਾਉਂਦੇ ਹੋ ਤੁਸੀਂ, ਫਿਰ ਉਹ ਵੀ ਛਡਵਾ ਦਿਓ। ਜੇ ਗੱਲ ਇੱਥੇ ਆਉਂਦੀ ਆ ਤਾਂ ਫਿਰ ਤਾਂ ਬੜੇ ਵੱਡੇ ਸਵਾਲ ਪੈਦਾ ਹੋਣਗੇ ਕਿ ਮਤਲਬ ਕਿ LPG ਸਿਲੰਡਰ ਵੀ ਘਰ ਘਰ ਆਉਂਦਾ ਹੈ,
22 ਜੀ ਰੁਪਏ ਮੇਰੇ ਖਿਆਲ ਦੇ ਨਾਲ ਉਹਦੀ ਵੀ ਮਿਲਦੀ ਸਬਸਿਡੀ ਆਪਾਂ ਨੂੰ। ਤਾਂ ਫਿਰ ਹਜ਼ਾਰ ਰੁਪਏ ਦੇਖੋ, ਗੱਲ ਤੇ ਇਹ ਆ ਕਿ ਜਿਹੜੇ ਆਪੋਜੀਸ਼ਨ ਵਾਲੇ ਆ, ਦੀਨਮਾਨ ਇਹਨਾਂ ਦਾ ਵੀ ਹੈ ਨਹੀਂ ਜੇ ਕੋਈ। ਬਿਲਕੁਲ ਅੱਜ ਮੈਂ ਕਿਸੇ ਆਪਣੇ ਆਈਐਸ ਅਫਸਰ ਦੋਸਤ ਦੇ ਨਾਲ ਬੈਠਾ ਸਾਂ, ਤਾਂ ਮੈਂ ਉੱਥੇ ਕਿਹਾ ਯਾਰ ਮੈਨੂੰ ਸਮਝ ਨਹੀਂ ਆਉਂਦੀ, ਇਸੇ ਕੰਟਰੋਵਰਸੀ ਤੇ ਉੱਥੇ ਚਰਚਾ ਚੱਲ ਰਹੀ ਸੀ। ਜੀ ਤਾਂ ਗੱਲ ਇਹ ਹੈ ਕਿ ਮੈਂ ਕਿਹਾ ਕਿ ਜੇ ਤੁਸੀਂ ਇਹ ਸਮਝਦੇ ਹੋ ਕਿ ਪੰਜਾਬ ਦੀ ਸਥਿਤੀ ਆਰਥਿਕ ਤੌਰ ਤੇ ਵਰਸਟ ਹੈ, ਜੀ ਤੇ ਤੁਹਾਡੇ ਚੋਂ ਕਿਹੜਾ ਜਿਹੜਾ ਕਹੇਗਾ, ਆਪੋਜੀਸ਼ਨ ਦੇ ਲੀਡਰਾਂ ਨੂੰ ਸਵਾਲ ਆ ਕਿ ਜਿਹੜਾ ਕਹੇਗਾ ਕਿ ਮੈਂ ਬੰਦ ਕਰ ਦੂੰਗਾ। ਜਿਹੜਾ ਇਹ ਕਹੇ, ਦੇਖੋ ਸੁਖਪਾਲ ਖਹਿਰਾ ਨੇ ਕੀ ਕਿਹਾ ਕੀ ਨਹੀਂ ਕਿਹਾ, ਉਹ ਆਪੇ ਆਪਦੀ ਸਫਾਈ ਦੇ ਰਹੇ ਆ, ਸਫਾਈ ਆਪਦੀ ਦੇਣਗੇ। ਜੇ ਮਸਲਾ 1000 ਰੁਪਏ ਦਾ ਹੈ ਜਾਂ ਅਣਖ ਦਾ ਹੈ ਜਾਂ ਗੈਰਤ ਦਾ ਹੈ, ਮੈਂ ਉਸ ਪੁਆਇੰਟ ਆਫ ਵਿਊ ਤੋਂ ਆਪਦਾ ਓਪੀਨੀਅਨ ਦੇ ਰਿਹਾ ਹਾਂ। ਹੋ ਸਕਦਾ ਕੋਈ ਉਹਦੇ ਨਾਲ ਅਸਹਿਮਤ ਵੀ ਹੋਵੇ ਕਿ ਇਹ ਨਹੀਂ ਹੈ ਕਿ ਸਾਡੇ ਇੱਥੇ ਜੰਗਜੂ ਨਹੀਂ ਜੰਮਦੇ, ਸਾਡੇ ਇੱਥੇ ਖਿਡਾਰੀ ਨਹੀਂ ਜੰਮਦੇ, ਸਾਡੇ ਸਾਰੇ ਤਾਂ ਇੱਥੇ ਹੀ। ਮੈਂ ਤਾਂ ਤੁਹਾਨੂੰ ਕੱਲ ਸੱਥ ਦੇ ਹਵਾਲੇ ਨਾਲ ਦੱਸਿਆ ਕਿ ਉੱਥੇ ਕਿਵੇਂ ਉਹਨਾਂ ਨੇ ਝਾਕਾ ਦਿਖਾਇਆ, ਇਹ ਸਾਡੇ ਵਿੱਚੋਂ ਹੀ ਨੇ। ਇਹ ਵਿਆਖਿਆ ਤੈਅ ਕਰਨੀ ਕਿ 1000 ਰੁਪਈਆ ਕਿਸੇ ਨੂੰ ਜੇ ਕੋਈ ਬੈਨੀਫਿਟ ਮਿਲ ਜਾਏਗਾ ਤੇ ਸੂਰਮੇ ਪੈਦਾ ਨਹੀਂ ਹੋਣਗੇ, ਮੈਨੂੰ ਨਹੀਂ ਲੱਗਦਾ ਕਿ ਸੂਰਮਿਆਂ ਦੀ ਵਿਆਖਿਆ ਵੀ ਉਸ ਬੰਦੇ ਨੇ ਕੋਈ ਚੱਜ ਨਾਲ ਤੈਅ ਕੀਤੀ ਹੋਏਗੀ। ਤਾਂ ਗੱਲ ਅਸਲ 'ਚ ਇਹ ਆ ਕਿ ਸਿਆਸੀ ਦੀਨ-ਈਮਾਨ ਦਾ ਜਿਹੜਾ ਹੈ ਨਾ, ਉਹ ਜ਼ਿਕਰ ਹੋਣਾ ਜ਼ਰੂਰੀ ਆ ਕਿ ਇੱਕ ਪਾਸੇ ਆਪੋਜੀਸ਼ਨ ਕਹੀ ਜਾਂਦੀ ਆ ਕਿ ਪੰਜਾਬ ਬਰਬਾਦ ਹੋ ਜਾਏਗਾ ਆਰਥਿਕ ਤੌਰ ਤੇ, ਫਿਰ ਤੁਹਾਡੇ 'ਚੋਂ ਕੋਈ ਇਹ ਕਿਉਂ ਨਹੀਂ ਕਹਿ ਰਿਹਾ ਕਿ ਅਸੀਂ ਬੰਦ ਕਰਾਂਗੇ ਆ ਕੇ? ਵੱਡਾ ਸਵਾਲ ਇਹ ਹੋਣਾ ਚਾਹੀਦਾ ਹੈ ਕਿ 1000 ਰੁਪਏ ਔਰਤ ਦਾ, ਜਿੱਥੋਂ ਤੱਕ ਸਨਮਾਨ ਦਾ ਸਵਾਲ ਆ, ਔਰਤ ਸਨਮਾਨ ਦੀ ਹੱਕਦਾਰ ਆ ਹਰ ਵਕਤ, ਹਰ ਵੇਲੇ, ਹਰ ਬੰਦੇ ਦੀ ਨਜ਼ਰ 'ਚ, ਮੇਰਾ ਇਹ ਮੰਨਣਾ। ਪਰ ਜੋ ਚੀਫ ਮਿਨਿਸਟਰ ਨੇ ਬਈ ਉੱਥੇ ਸ਼ਬਦਾਵਲੀ ਵਰਤੀ, ਭਰਿੰਡ, ਸਾਡੀ ਭਾਬੀ, ਇੱਕ ਕਿਸੇ ਕੁੜੀ ਨੂੰ ਜਿਹੜੀ ਕਿ ਕਰੈਕਟਰ ਦੀ ਸਹੀ ਆ, ਸੁੱਚੀ ਆ, ਉਹਨੂੰ ਝੂਠ ਬੋਲ ਕੇ ਲੋਕਾਂ ਦੀਆਂ ਨਜ਼ਰਾਂ 'ਚ ਗਰਿਆ ਦੇਣਾ ਕਿ ਮੇਰੇ ਨਾਲ ਫਸੀ ਆ, ਉਦੋਂ ਇਹ ਤਾਂ ਸ਼ਬਦਾਂ ਤਾਂ ਹੁਣ ਹੇਰ-ਫੇਰ ਕਰਨਗੇ, ਮੈਂ ਨਹੀਂ ਕਰਾਂਗਾ। ਉਦੋਂ ਮਾਨ ਸਾਹਿਬ ਵਰਗੇ ਫੁਕਰੇ ਇਹ ਗੱਲ ਕਹਿੰਦੇ ਆ ਕਿ ਫਲਾਣੀ ਮੇਰੇ ਨਾਲ ਫਸੀ ਆ। ਮਾਫ ਕਰਨਾ, ਠੀਕ ਹੈ ਨਾ, ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਜੇ ਕਰੋ ਕਿ ਭਾਈ ਕਿ ਉਹ ਤੁਹਾਡੀ ਭਾਬੀ ਆ, ਅੱਜ ਭਰਿੰਡ ਬਣੀ ਆ, ਪਾਕਿਸਤਾਨ ਦਾ ਝੰਡਾ, ਪਤਾ ਨਹੀਂ ਕਿਆ ਕੁਛ, ਕਿ ਕੀ ਉਹ ਸਨਮਾਨ ਹੈ ਔਰਤ ਦਾ? ਅੱਜ ਜੇ ਉਹ ਔਰਤ 50 ਸਾਲ ਦੀ ਉਮਰ ਦੇ ਕਰੀਬ ਹੋ ਕੇ, ਕਿਉਂਕਿ ਮਾਨ ਸਾਹਿਬ ਦੀ ਉਮਰ 50 ਸਾਲ ਹੈ, ਕਰੀਬ ਹੋ ਕੇ ਜਦੋਂ ਇਹਨਾਂ ਦੀ ਇਹ ਇਸ਼ਕ ਮਿਜ਼ਾਜੀ ਦੀ ਇਹ ਕਹਾਣੀ ਜੇ ਉਹ ਅਸਲ ਦੇ ਵਿੱਚ ਹੈ ਸੁਣਦੀ ਹੋਏਗੀ, ਤਾਂ ਕੀ ਉਹ ਰੈਗਰੈਟ ਫੀਲ ਨਹੀਂ ਕਰ ਰਹੀ ਹੋਏਗੀ ਇਸ ਘਟਨਾ ਨੂੰ ਲੈ ਕੇ? ਕੀ ਉਹ ਅੰਦਰੇ ਅੰਦਰ ਆਵਾਜ਼ਾਰ ਨਹੀਂ ਹੋ ਰਹੀ ਹੋਏਗੀ? ਇਹ ਕਿਹੜਾ ਸਨਮਾਨ ਹੈ ਫਿਰ? ਇਹ ਕਿਹੜਾ ਸਨਮਾਨ ਹੈ ਭਾਈ? ਤਾਂ ਇਹ ਆਮ ਆਦਮੀ ਪਾਰਟੀ ਵਾਲੇ ਵੀ ਦੇਖ ਲੈਣ ਕਿ ਔਰਤ ਤਾਂ ਔਰਤ ਹੈ ਨਾ, ਔਰਤ ਦਾ ਸਨਮਾਨ। ਤੁਹਾਡੇ ਚੋਂ ਕਿਸੇ ਇੱਕ ਨੇ ਵੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਉਮਰ, ਤੁਹਾਡਾ ਅਹੁਦਾ ਇਹੋ ਜਿਹੇ ਕਿੱਸੇ ਬਿਆਨ ਕਰਨ ਦੀ ਇਜਾਜ਼ਤ ਨਹੀਂ ਦਿੰਦਾ? ਤਾਂ ਗੱਲ ਉੱਥੇ ਵੀ ਇੱਕ ਔਰਤ ਦੀ ਹੋ ਰਹੀ ਹੈ, ਉੱਥੇ ਵੀ ਇੱਕ ਔਰਤ ਦਾ ਸਵੈਮਾਨ, ਉਹਦੀ ਇੱਜ਼ਤ ਸ਼ਰੇ ਪੰਡਾਲ ਦੇ ਵਿੱਚ ਕਹਿ ਲੋ ਕਿ ਉਹਨੂੰ ਦੱਸਿਆ ਜਾ ਰਿਹਾ ਏਦਾਂ ਉਹਦਾ। ਤਾਂ ਪੈਮਾਨੇ ਕਈ ਕਿਸਮ ਦੇ ਜਿਹੜੇ ਆ ਉਲਟੇ ਟੇਢੇ ਆ। ਸੁਖਪਾਲ ਖਹਿਰਾ ਨੇ ਸਾਫ਼ ਕੀਤਾ ਹੈ ਕਿ ਮੈਂ ਇਹ ਗੱਲ ਆਪਦੇ ਕੋਲੋਂ ਨਹੀਂ ਕਹੀ, ਪਰ ਇਹਨਾਂ ਨੇ ਕਿਉਂਕਿ ਕੈਪਸ਼ਨ 'ਚ ਲਿਖ ਦਿੱਤਾ, ਇਹਨਾਂ ਨੇ ਜਿਹੜੀ ਆਪਦੀ ਇੰਟਰਵਿਊ ਰੀਪੋਸਟ ਕੀਤੀ ਹੈ ਸ਼ਾਇਦ, ਉਹਦੇ ਕੈਪਸ਼ਨ 'ਚ ਇਹ ਲਿਖ ਦਿੱਤਾ, ਤਾਂ ਹੁਣ ਕੀ ਹੋ ਗਿਆ ਕਿ ਸਾਰਾ ਇਕੋ ਸਿਸਟਮ ਜਿਹੜਾ ਇਹਨਾਂ ਦਾ ਉਹ ਮਗਰ ਪੈ ਗਿਆ ਖਹਿਰੇ ਦੇ। ਤੇ ਜਿਹੜੀ ਸਾਡੀ ਉਹ ਭੈਣ ਆ ਰਾਜ ਲਾਲੀ ਗਿੱਲ, ਮਹਿਲਾ ਕਮਿਸ਼ਨ ਦੀ ਚੇਅਰਪਰਸਨ, ਉਹਨਾਂ ਨੇ ਵੀ ਤਲਬ ਕਰ ਲਿਆ, ਨਾਲ ਦੀ ਨਾਲ ਜਵਾਬ ਤਲਬੀ ਹੋ ਗਈ। ਤਾਂ ਗੱਲ ਇਹੋ ਆ ਕਿ ਸੁਖਪਾਲ ਸਿੰਘ ਖਹਿਰਾ ਨੇ ਜੋ ਕਿਹਾ ਉਹਦੇ ਤੇ ਨਿੰਦਾ ਪ੍ਰਸਤਾਵ ਵੀ ਆ ਗਿਆ, ਇੱਥੋਂ ਤੱਕ ਕਿ ਉੱਥੇ ਵਿਰੋਧੀ ਧਿਰ ਦੇ ਆਗੂ ਆ ਜਿਹੜੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਮਾਫੀ ਵੀ ਮੰਗ ਲਈ ਸੀ ਮੇਰੇ ਖਿਆਲ ਦੇ ਨਾਲ। ਜੇ ਸੁਖਪਾਲ ਖਹਿਰਾ ਨੇ ਮੰਨ ਲਓ ਹੁਣ ਤੱਕ, ਵੈਸੇ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਂ ਕੱਲ ਹਾਊਸ ਦੇ ਵਿੱਚ ਜਾਵਾਂਗਾ, ਮੈਂ ਆਪੇ ਆਪਦੀ ਗੱਲ ਰੱਖੂੰਗਾ, ਇਹ ਤਾਂ ਗੱਲ ਨਿਪਟ ਜਾਂਦੀ ਹੈ। ਪਰ ਜਦੋਂ ਆਪੋਜੀਸ਼ਨ ਦੇ ਲੀਡਰ ਨੇ ਇਹਦੇ ਤੇ ਖੇਦ ਵਿਅਕਤ ਕਰ ਦਿੱਤਾ, ਰੋਸ ਪ੍ਰਗਟਾ ਦਿੱਤਾ, ਜਾਂ
ਮਾਫੀ ਮੰਗ ਲਈ ਤਾਂ ਫਿਰ ਹੋਰ ਮੈਨੂੰ ਦੱਸੋ ਕੀ ਉਹ ਵਾਲ ਦੀ ਖੱਲ ਲਾਉਣ ਵਾਲੀ ਗੱਲ ਹੋ ਜਾਂਦੀ ਹੈ। ਪਰ ਜੇ ਗੱਲ ਔਰਤ ਦੇ ਸਨਮਾਨ ਦੀ ਹੈ, ਮੈਂ ਕੋਈ ਉਸ ਸ਼ਬਦਾਵਲੀ ਨੂੰ ਮੈਂ ਤੇ ਕਾਊਂਟਰ ਕੀਤਾ ਜਿੱਦਾਂ ਵੀ ਇਹ ਥਾਊਟ ਹੈ, ਮੈਂ ਤਾਂ ਉਹਨੂੰ ਉਲਟਾ ਸਵਾਲ ਕਰ ਰਿਹਾ ਕਿ ਇਹਦੇ ਵਿੱਚ ਕੱਲੀ 1000 ਰੁਪਏ ਵਾਲੀ ਨਹੀਂ, ਫਿਰ ਤੁਸੀਂ ਸਾਰਿਆਂ ਨੂੰ ਐਡ ਕਰੋ ਔਰ ਉਹਨਾਂ ਦੇ ਵਿੱਚ ਤੁਹਾਡੀਆਂ ਘਰ ਦੀਆਂ ਔਰਤਾਂ ਵੀ ਆਉਣਗੀਆਂ, ਕਿਉਂਕਿ ਇਹ ਵੈਲਫੇਅਰ ਸਟੇਟ ਆ, ਇਹਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਨਾਗਰਿਕ ਨੂੰ ਵੈਲਫੇਅਰ ਮਿਲਦਾ ਹੈ। ਇਹ ਕਿਸੇ ਨਾ ਕਿਸੇ ਰੂਪ ਚ ਤੁਹਾਨੂੰ ਮਿਲੇਗਾ ਵੈਲਫੇਅਰ। ਤਾਂ ਮੈਂ ਤਾਂ ਉੱਥੋਂ ਲੈ ਕੇ ਕਾਊਂਟਰ ਕਰਦਾ ਹਾਂ ਕਿ ਤੁਸੀਂ ਇਹ ਵੇਖ ਲਓ ਕਿ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਰਾਜਨੀਤਿਕ, ਕਿਤੇ ਨਾ ਕਿਤੇ ਸਿਆਸੀ ਦਵੈਸ਼ ਦੀ ਬੋ ਆਉਂਦੀ ਆ ਕਿ ਇਹਨਾਂ ਨੇ ਮਾਮਲੇ ਨੂੰ ਟੇਢਾ ਮੇਢਾ ਕਰਨਾ ਹੁੰਦਾ। ਪਰ ਜਿਹੜੀ ਵੀ ਉਹ ਸ਼ਬਦਾਵਲੀ ਵਰਤੀ ਗਈ ਆ, ਉਹਦੀ ਪਹਿਲਾਂ ਹੀ ਰੀਲ ਮੈਂ ਸੁਣੀ ਸੀਗੀ। ਅੱਜ ਕੱਲ ਤੁਹਾਨੂੰ ਪਤਾ ਨਾ, ਰੀਲ ਪਾ ਕੇ ਤੇ ਉਹ ਅੱਗੇ ਕੈਪਸ਼ਨ ਜੀ ਲਿਖ ਦਿੰਦੇ ਨੇ ਪੱਟੀ ਜੀ ਲਾ ਕੇ, ਉਹ ਮੈਂ ਅੱਗੇ ਇੱਕ ਥਾਂ ਤੇ ਵੇਖੀ ਆ ਇਹਨਾਂ ਦੀ ਇੰਟਰਵਿਊ ਤੋਂ ਪਹਿਲਾਂ। ਸੋ ਜੋ ਵੀ ਆ, ਹੁਣ ਮਾਮਲਾ ਕਾਫੀ ਕੰਟਰੋਵਰਸ਼ਲ ਹੋ ਗਿਆ। ਕੱਲ ਨੂੰ ਸੁਖਪਾਲ ਖਹਿਰਾ ਕੀ ਜਵਾਬ ਦਿੰਦੇ ਆ ਕੀ ਨਹੀਂ, ਇੰਤਜ਼ਾਰ ਰਹੇਗਾ। ਪਰ ਦਿਨ ਪਰ ਹਾਊਸ ਦੀ ਕਾਰਵਾਈ ਦੇ ਵਿੱਚ ਇਹੀ ਮੁੱਦਾ ਛਾ ਗਿਆ, ਯਾਨੀ ਜਿਹੜੇ ਦੂਜੇ ਮੁੱਦੇ ਸੀਗੇ, ਕੋਈ ਪੜ੍ਹਾਈ ਲਿਖਾਈ ਦਾ, ਅੱਛਾ ਯੂਨੀਵਰਸਿਟੀਆਂ ਨੂੰ ਬਜਟ ਕਿੰਨਾ ਦਿੱਤਾ ਕਿਸੇ ਨੂੰ ਕੋਈ ਪਤਾ ਨਹੀਂ ਹੈ, ਖੋਜ ਵਾਸਤੇ ਕਿੰਨਾ ਰੱਖਿਆ ਕੋਈ ਪਤਾ ਨਹੀਂ ਹੈ, ਲੇਬਰ ਨੂੰ ਕਿੰਨਾ, ਲੇਬਰ ਵਾਸਤੇ ਸਿਰਫ 21 ਕਰੋੜ ਰੁਪਇਆ ਰੱਖਿਆ ਬਜਟ ਦੇ ਵਿੱਚ। ਤਾਂ ਮਤਲਬ ਕਿ ਇਹੋ ਜਿਹੇ ਮੁੱਦਿਆਂ ਨੂੰ ਛੋਣ ਦੀ ਥਾਂ ਤੇ ਜੋ ਸਾਡਾ ਰਾਜਨੀਤਿਕ ਦਵੈਸ਼ ਹੈ ਉਹ ਇਸ ਕਦਰ ਆ ਕਿ ਅਹਿਮ ਮੁੱਦੇ ਕਈ ਵਾਰ ਜਿਹੜੇ ਆ ਉਹ ਅੱਖੋਂ ਪਰੋਖੇ ਹੋ ਜਾਂਦੇ ਨੇ। ਅੱਜ ਮੁੱਖ ਮੰਤਰੀ ਸਾਹਿਬ ਖਾਸ ਤੌਰ ਤੇ ਇਧਰ ਸਾਡੇ ਹਲਕੇ 'ਚ ਸੀ, ਆਦਮਪੁਰ ਹਲਕੇ 'ਚ, ਖਾਸ ਤੌਰ ਤੇ ਆਦਮਪੁਰ 'ਚ ਹੀ ਆਏ ਹੋਏ ਸੀ। ਮੈਂ ਖਾਸਾ ਭੁਗਤ ਭੋਗੀ ਰਿਹਾ, ਅੱਧਾ ਪੌਣਾ ਘੰਟਾ ਜਾਮ 'ਚ ਫਸਣ ਤੋਂ ਬਾਅਦ ਨਿਕਲਣ ਦਾ ਮੌਕਾ ਉੱਥੋਂ ਮਿਲਿਆ। ਆਮ ਲੋਕਾਂ ਨਾਲ ਮਿਲਣੀ ਸੀ, ਚਲੋ ਇੰਨਾ ਆਮ ਲੋਕਾਂ ਨਾਲ ਹੋਣਾ ਬਣਦਾ ਵੀ ਆ, ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਕੀ ਚੱਲਦਾ ਹੈ। ਤੇ ਆਏ ਸੀ, ਕਹਿੰਦੇ ਭਾਈ ਖਜ਼ਾਨਾ ਨਹੀਂ ਕਦੀ ਖਾਲੀ ਹੁੰਦਾ, ਵਿਰੋਧੀਆਂ ਦੀ ਨੀਤ ਖਾਲੀ ਸੀ ਤਾਂ ਨਹੀਂ ਕੁਝ ਕੀਤਾ, ਅਸੀਂ ਤਾਂ ਨੇਰੀਆਂ ਲਿਆਂਦੀਆਂ ਪਈਆਂ ਨੇ। ਹਾਂ, ਨੇਰੀਆਂ ਲਿਆ ਦੂੰ ਬਿੱਲੋ ਨੇਰੀਆਂ, ਉਹ ਗਾਣਾ ਵੀ ਹੈਗਾ ਨਾ, ਉਹ ਵੀ ਦੁਆਬੇ ਵਾਲੇ ਨੇ। ਹਾਂਜੀ 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 ਹਾਂਜੀ। ਗੱਲ ਇਹ ਆ ਕਿ ਬਈ ਅੱਛਾ, ਜੇ ਆਪਾਂ ਵੇਖੀਏ ਗੁਰਪ੍ਰੀਤ, ਜਾਮ ਵੀ ਦੋ ਕਿਸਮ ਦੇ ਹੁੰਦੇ ਆ, ਛਲਕਾਏ ਜਾਮ ਤੇ ਇੱਕ ਲਾਏ ਜਾਮ। ਇੱਕ ਛਲਕਾਉਣ ਵਾਲੇ ਜਾਮ ਹੁੰਦੇ ਆ, ਇੱਕ ਲਟਕਾਉਣ ਵਾਲੇ ਜਾਮ ਹੁੰਦੇ ਆ, ਜਿਹਦੇ ਚ ਆਪਾਂ ਲਟਕ ਜਾਂਦੇ ਆ। ਹੁਣ ਜਾਮ ਵੀ ਦੋ ਪ੍ਰਕਾਰ ਦੇ ਹੋ ਗਏ। ਅੱਛਾ, ਗੱਲ ਇਹ ਆ ਕਿ ਚਲੋ ਇਹ ਦੁਆਬੇ ਦੇ ਵਿੱਚ ਆਏ ਆ, ਦੁਆਬੇ ਦੇ ਵਿੱਚ ਕੀ ਇਹ ਮਤਲਬ ਕਰ ਰਹੇ ਨੇ ਕੀ ਨਹੀਂ ਕਰ ਰਹੇ, ਮੇਰਾ ਉਹ ਵਿਸ਼ਾ ਨਹੀਂ ਹੈ ਇਸ ਵੇਲੇ ਗੱਲ ਕਰਨ ਦਾ। ਉਹ ਠੀਕ ਹੈ ਕਿ ਇਹ ਮੁੱਖ ਮੰਤਰੀ ਦੇ ਤੌਰ ਤੇ ਆ ਰਹੇ ਨੇ, ਉਹਦੇ ਵਿੱਚ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ, ਠੀਕ ਆ, ਇਹਨਾਂ ਦਾ ਫਰਜ਼ ਵੀ ਆ, ਅਧਿਕਾਰ ਵੀ ਆ, ਇਹ ਗੱਲਾਂ ਕਰ ਸਕਦੇ ਆ ਕਿ ਭਾਈ ਅਸੀਂ ਆਹ ਕੁਛ ਦਿੱਤਾ, ਆਹ ਕੁਛ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ ਵਗੈਰਾ ਵਗੈਰਾ। ਜਿਹੜੀ ਗੱਲ ਇਹ ਖਜ਼ਾਨਾ ਖਾਲੀ ਨਾ ਹੋਣ ਦੀ ਕਰਦੇ ਆ, ਤੁਸੀਂ ਮੇਰੇ ਆਫੀਸ਼ੀਅਲ ਪੇਜ ਤੇ ਚਲੇ ਜਾਓ ਜੀ, ਠੀਕ ਹੈ ਜੀ। ਹੁਣ ਤੋਂ 8 ਘੰਟੇ ਪਹਿਲਾਂ ਮੈਂ ਇੱਕ ਦਸਤਾਵੇਜ਼ ਵਾਇਰਲ ਕੀਤਾ ਸੀਗਾ, ਪੰਜਾਬ ਆਤਮਾ ਸਟਾਫ ਕਹਿ ਲੋ ਐਸੋਸੀਏਸ਼ਨ ਆਸਾ ਜੀ, ਪਾਸਾ ATM, ਠੀਕ ਹੈ ਜੀ। ਉਹਦੇ ਤੇ ਜਾ ਕੇ ਤੁਸੀਂ ਦੇਖ ਲਓ ਕਿ ਉਹਦੇ ਚ ਕੀ ਮੰਗ ਪੱਤਰ ਲਿਖਿਆ ਸੀ। ਸਰ 5 ਮਹੀਨਿਆਂ ਤੋਂ ਉਹਨਾਂ ਨੂੰ ਸੈਲਰੀ ਨਹੀਂ ਮਿਲ ਰਹੀ, ਰਿਕੁਐਸਟ ਪਾਈ ਹੈ ਉਹਨਾਂ ਨੇ। ਹਾਂਜੀ, 5 ਮਹੀਨਿਆਂ ਤੋਂ ਸੈਲਰੀ ਨਹੀਂ ਸੀ ਮਿਲ ਰਹੀ। ਤੁਸੀਂ ਹਿਸਾਬ ਲਾ ਲਓ, ਕਿਸੇ ਨੂੰ, ਤੁਹਾਨੂੰ, ਮੈਨੂੰ, ਜੇ ਮੰਨ ਲਓ ਪੰਜਾਬੀ ਰੇਡੀਓ USA 1 ਮਹੀਨਾ 2 ਮਹੀਨੇ ਤਨਖਾਹ ਨਾ ਦੇਵੇ ਤੇ ਸਾਡੇ ਘਰ ਦਾ ਕੀ ਹਾਲ ਹੋਏਗਾ। ਲੈਟਸ ਸਪੋਜ਼ ਸਾਡਾ ਅਦਾਰਾ ਕਿਸੇ ਵੀ EMPLOYE ਨੂੰ, ਸਾਡਾ ਤਾਂ ਚਲੋ ਅਦਾਰਾ ਬਈ ਆਪਾਂ ਤਾਂ ਕਰਮਾਂ ਵਾਲੇ ਆ, ਸਾਨੂੰ ਕਦੇ ਕੋਈ ਖੱਜਲ ਖੁਆਰੀ ਨਹੀਂ ਆਉਂਦੀ। ਮੈਂ ਇੱਕ ਮਿਸਾਲ ਦੇ ਰਿਹਾ ਕਿ ਜੇ ਤੁਸੀਂ ਡਿਪੈਂਡ ਹੋ ਕਿਸੇ ਅਦਾਰੇ ਤੇ, ਕਿਸੇ ਮਹਿਕਮੇ ਤੇ, ਤੁਹਾਨੂੰ 5 ਮਹੀਨੇ ਉਹ ਕੋਈ ਪੰਜੀ ਨਾ ਦੇਵੇ ਤਾਂ ਤੁਸੀਂ ਸਰਵਾਈਵ ਕਿੱਦਾਂ ਕਰੋਗੇ ਗੁਰਪ੍ਰੀਤ? ਇੱਕ ਬੜਾ ਵੱਡਾ ਸੋਚਣ ਦਾ ਵਿਸ਼ਾ ਹੈ, ਬੜਾ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ। ਹੁਣ ਮੇਰੀ ਗੱਲ ਸੁਣੋ, ਜਦੋਂ ਇਹ ਪੋਸਟ ਮੈਂ ਪਾਈ ਤਾਂ ਉਸ ਵੇਲੇ ਮੈਨੂੰ ਇਹ ਪਤਾ ਲੱਗਿਆ ਕਿ 60% ਕੇਂਦਰ ਦਿੰਦਾ ਇਹਦਾ, ਤੇ 60% ਕੇਂਦਰ ਦਿੰਦਾ ਤੇ 40% ਇਹ ਆਪ ਨਹੀਂ ਪਾ ਰਹੇ, ਜਿਹਦੇ ਕਰਕੇ ਸੈਲਰੀਆਂ ਨਹੀਂ ਮਿਲ ਰਹੀਆਂ। ਤੇ ਕਮਾਲ ਵੇਖੋ, ਤੇ ਮੈਂ ਗੱਲ ਪਿਆ ਕਰਦਾ ਸਾਂ ਕਿ ਉਹ ਹਿਸਾਬ ਲਾ ਲਓ ਕਿ ਜਿਹੜੀ ਪੰਜਾਬ ਸਰਕਾਰ ਨੇ 40% ਆਪਦੇ ਕੋਲੋਂ ਪਾਉਣੀ ਸੀ ਉਹ ਹੀ ਨਹੀਂ ਪਾ ਰਹੇ।
ਤੇ ਉਹਨਾਂ ਨੇ ਗੇੜੇ ਕੱਢ ਕੱਢ ਕੇ, ਅੱਛਾ ਜਦੋਂ ਅਸੀਂ ਇਹ ਚੀਜ਼ ਪੋਸਟ ਕੀਤੀ ਉਹ ਤੋਂ ਥੋੜੀ ਦੇਰ ਬਾਅਦ ਹੀ ਮੈਨੂੰ ਮੈਸੇਜ ਆ ਗਿਆ ਇਹਨਾਂ ਦਾ ਕਿ ਸਾਡੀ ਸੈਲਰੀ ਆ ਗਈ ਹੈ। ਤੁਸੀਂ ਹਿਸਾਬ ਲਾ ਲਓ ਕਿ ਮਤਲਬ ਕਿ ਖਜ਼ਾਨਾ ਜੇ ਤੁਹਾਡਾ ਭਰਿਆ ਹੈ ਤੇ 5 ਮਹੀਨੇ ਕਿਸੇ ਨੂੰ ਭੁੱਖਾ ਮਾਰਨ ਤੱਕ ਹੀ ਠੇਕਾ ਲਿਆ ਤੁਹਾਂ, ਤੁਹਾਡੀ ਇੰਨੀ ਨਿਰਦਇਤਾ ਹੈ। ਸੋ ਇਸ ਕਰਕੇ ਖਜ਼ਾਨਾ ਤੇ ਜੇ ਭਰਿਆ ਹੈ ਤੇ ਫਿਰ ਤੁਹਾਨੂੰ ਬਈ ਡੀਏ ਦੇਣਾ ਚਾਹੀਦਾ ਮੁਲਾਜ਼ਮਾਂ ਦਾ, ਫਿਰ ਤਾਂ ਜਿਹੜਾ ਉਹਨਾਂ ਦਾ ਡੀਏ ਬਣਦਾ ਹੈ ਉਹਨਾਂ ਨੂੰ ਦੇਣਾ ਚਾਹੀਦਾ। ਤੁਸੀਂ ਕਿਉਂ ਉਹਦੇ ਚ ਕਟੌਤੀ ਕਰੀ ਬੈਠੇ ਹੋ? ਜੀ ਫਿਰ ਤੇ ਬਿਲਕੁਲ। ਤੁਹਾਨੂੰ ਏਰੀਅਰ ਦੇਣਾ ਚਾਹੀਦਾ, ਫਿਰ ਤੇ ਤੁਹਾਨੂੰ ਮੁਰਗੀ ਮਰੀ ਤੱਕ ਦੇ ਪੈਸੇ ਦੇਣੇ ਚਾਹੀਦੇ ਆ। ਸੋ ਇਹ ਇਹਨਾਂ ਦਾ, ਹਾਂਜੀ ਮੈਂ ਕਹਿ ਰਿਹਾ ਸੀਗਾ ਕਿ ਭਾਈ ਜੇ ਤੁਹਾਡੇ ਖਜ਼ਾਨੇ ਇੰਨੇ ਹੀ ਭਰਪੂਰ ਨੇ ਤਾਂ ਤੁਸੀਂ ਜੀ ਮੁਰਗੀ ਮਰੇ ਦਾ ਜਿਹੜਾ ਦੇਣਾ ਸੀਗਾ ਕੰਪਨਸੇਸ਼ਨ ਉਹਦੇ ਤੋਂ ਲੈ ਕੇ ਮੁਲਾਜ਼ਮਾਂ ਦਾ ਡੀਏ ਤੱਕ ਕਿਉਂ ਰੋਕੀ ਬੈਠੇ ਹੋ? ਸੋ ਇਹ ਕਹਿਣ ਬਿਲਕੁਲ। ਦੀਆਂ ਗੱਲਾਂ ਨੇ। ਔਰ ਮਾਨ ਸਾਹਿਬ ਨੂੰ ਇਸ ਗੱਲ ਦਾ ਇਲਮ ਹੈ ਕਿ ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਕੁਝ ਲੋਕ ਸੀਰੀਅਸ ਲੈ ਲੈਂਦੇ ਆ, ਕੁਝ ਲੋਕ ਸੀਰੀਅਸ ਲੈ ਲੈਂਦੇ ਆ, ਉਹ ਇਸੇ ਕਰਕੇ ਵਾਰ-ਵਾਰ ਗੱਲਾਂ ਕਰਦੇ ਨੇ। ਬਿਲਕੁਲ ਬਿਲਕੁਲ। ਉਧਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਗੁਸਾਈ ਦਾ ਮੁੰਡਾ। ਮੈਂ ਤੁਹਾਨੂੰ ਕੀ ਕਿਹਾ ਸੀਗਾ ਜੀ, ਮੈਂ ਅੱਜ ਵੀ ਕਹਿਣਾ, ਜਿਹੜੀ ਗੱਲ ਮੈਂ ਕਹਿ ਕੇ ਗਿਆ ਸੀ ਕੁਝ ਦਿਨ ਪਹਿਲਾਂ ਕਿ ਇਹਨਾਂ ਦਾ ਅਲਾਈਅੰਸ ਮੁਸ਼ਕਲ ਹੈ। ਸਤਪਾਲ ਗੁਸਾਈ ਤੁਹਾਨੂੰ ਪਤਾ ਹੀ ਆ, ਬਹੁਤ ਪੁਰਾਣੇ ਲੀਡਰ ਭਾਜਪਾ ਦੇ, ਕਹਿ ਲਓ ਕਿ ਬਹੁਤ ਥੰਮ ਲੀਡਰਾਂ ਚੋਂ ਇੱਕ ਸਨ, ਪੁਰਾਣੇ ਲੀਡਰਾਂ ਚੋਂ। ਇਹ ਉਹ ਲੀਡਰ ਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਤਨਜ਼ੀਮ ਲਈ ਜਾਂ ਆਪਾਂ ਦੇਖਦੇ ਇੱਕ ਦਲ ਵਾਸਤੇ ਕੱਢੀ ਹੁੰਦੀ ਹੈ। ਤਾਂ ਬਹਰਹਾਲ ਜੇ ਇਦਾਂ ਦੀ ਦਲ ਬਦਲੀ ਹੋ ਰਹੀ ਹੈ ਕਿ ਅਰਵਿੰਦ ਖੰਨਾ ਲੈ ਆਂਦਾ, ਯਾਦ ਹੈ ਤੁਹਾਨੂੰ ਧੂਰੀ ਵਾਲੇ? ਜੀ ਉਸ ਤੋਂ ਬਾਅਦ ਸਤਪਾਲ ਗੁਸਾਈ ਜੀ ਦੇ ਇਹ ਵਾਰਸ ਲੈ ਆਂਦੇ, ਤਾਂ ਇਹਦਾ ਮਤਲਬ ਕੀ ਹੈ? ਜਿਹੜੀ ਗੱਲ ਮੈਂ ਤੁਹਾਨੂੰ ਕੁਝ ਦਿਨ ਤੋਂ ਕਹਿ ਰਿਹਾ ਕਿ ਇਹਨਾਂ ਦਾ ਗੱਠਜੋੜ ਸ਼ਾਇਦ ਨਹੀਂ ਹੋਏਗਾ, ਇਹਨਾਂ ਦਾ ਗੱਠਜੋੜ ਹੋਣ ਦੀ ਸੰਭਾਵਨਾ ਬੜੀ ਮੱਧਮ ਆ। ਤੇ ਉਹ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇ ਸਤਪਾਲ ਗੁਸਾਈ ਦੇ ਕਿਸੇ ਵੰਸ਼ ਨੂੰ, ਵਾਰਸ ਨੂੰ ਇਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਆ, ਤੇ ਇਹਦਾ ਮਤਲਬ ਕੀ ਆ? ਇਹ ਪੋਤਾ ਹੈ ਇਹਨਾਂ ਦਾ, ਬੇਟਾ ਨਹੀਂ ਹੈ ਜੀ, ਪੋਤਾ ਹੈ ਸਤਪਾਲ ਗੁਸਾਈ ਦਾ, ਅਮਿਤ ਜੀ ਗੁਸਾਈ। ਤਾਂ ਇਹ ਗੱਲ ਜਿਹੜੀ ਹੈ ਉਹ ਲੁਧਿਆਣੇ ਵਾਲਿਆਂ ਨੂੰ ਪਤਾ ਹੋਏਗੀ ਗੱਲ ਕਿ ਇਹ ਸਤਪਾਲ ਗੁਸਾਈ ਕਿਸੇ ਵੇਲੇ ਬੜਾ ਚਰਚਿਤ ਨਾਮ ਹੁੰਦਾ ਸੀਗਾ। ਤੇ ਇਹਨਾਂ ਨੇ ਜੇ ਅਲਵਿਦਾ ਕਹਿ ਕੇ ਅਕਾਲੀ ਦਲ ਜੁਆਇਨ ਕੀਤਾ ਹੈ ਤਾਂ ਤੁਸੀਂ ਸੋਚੋ ਆਪਣੇ ਆਪ ਦੇ ਵਿੱਚ ਕਿ ਹਲਕਾ ਸੈਂਟਰਲ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਦੀ ਆਮਦ ਹੋਈ ਆ, ਤਾਂ ਉਹ ਤੋਂ ਅਲਾਇੰਸ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਉਹਦੀ ਸੰਭਾਵਨਾ ਬੜੀ ਮੱਧਮ ਆ। ਤੇ ਗੱਲ ਪੁਖਤਾ ਹੋ ਜਾਂਦੀ ਹੈ ਕਿ ਅਕਾਲੀ ਦਲ ਇੱਕ ਤੇ ਉਹਨਾਂ ਹਲਕਿਆਂ 'ਚ ਰੈਲੀਆਂ ਕਰ ਰਿਹਾ ਜਿੱਥੇ ਇਹ ਕਮਜ਼ੋਰ ਸਨ, ਤੇ ਦੂਜਾ ਇਹਨਾਂ ਦੇ ਖਾਸ ਚਿਹਰਿਆਂ ਨੂੰ ਉਹ ਘੇਰ ਕੇ ਆਪਣੇ ਵੱਲ ਵੀ ਕਰ ਰਹੇ ਨੇ। ਬਿਲਕੁਲ ਬਿਲਕੁਲ। ਪੂਰੇ ਤਰੀਕੇ ਦੇ ਨਾਲ ਹੁਣ ਹੌਲੀ ਹੌਲੀ ਕਰਕੇ ਮੋਹਰਾਂ ਲੱਗਦੀਆਂ ਜਾ ਰਹੀਆਂ ਨੇ ਵੀ ਭਾਈ ਕੰਮ ਔਖਾ ਹੈ। ਚਲੋ ਖੈਰ ਮੋਗੇ ਆਉਣਾ ਹੈ, ਮੋਗੇ ਉਸ ਦਿਨ ਹੀ ਕਲੀਅਰ ਹੋ ਜਾਣਾ ਹੈ ਵੀ ਭਾਈ ਗੱਡੀ ਕਿੱਧਰ ਨੂੰ ਜਾਣੀ ਹੈ। ਉਹਨਾਂ ਨੇ ਵੀ ਨਾਮ ਆਪਣੀ ਰੈਲੀ ਦਾ ਬਦਲਾਅ ਰੈਲੀ ਰੱਖ ਦਿੱਤਾ ਹੈ, ਇਹ ਵੀ ਦਿਲਚਸਪ ਗੱਲ ਹੈ। ਅੱਗੇ ਵਧੀਏ। ਉਧਰ ਜੱਗੂ ਭਗਵਾਨਪੁਰੀਆ ਕਹਿੰਦੇ ਸਮਾਜ ਸੇਵੀ ਬਣ ਗਿਆ। ਦੇਖੋ ਜੱਗੂ ਭਗਵਾਨਪੁਰੀਏ ਨੇ ਬਈ 101 ਵਿਆਹ ਕੀਤਾ ਅੱਜ ਜੀ ਤੇ ਕਮਾਲ ਦੀ ਗੱਲ ਇਹ ਆ ਕਿ ਸਮਾਨ ਟਰੱਕਾਂ ਦੇ ਟਰੱਕ ਭਰ ਕੇ ਆਏ ਨੇ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀਡੀਓ ਕਿ ਜੇ ਸਮਾਨ ਦੀ ਗੱਲ ਕਰੀਏ ਜਿਸ ਤਰ੍ਹਾਂ ਵਾਸ਼ਿੰਗ ਮਸ਼ੀਨਾਂ ਇਤਿਆਦਿਕ ਸੋਫੇ, ਤਾਂ ਉਹ ਟਰੱਕਾਂ 'ਚ ਹੀ ਆਏ ਹੋਣਗੇ। ਬਿਲਕੁਲ 100 ਕੁੜੀ ਨੂੰ ਮੰਨ ਲਓ ਆਪਾਂ ਸਮਾਨ ਦੇਣਾ ਹੋਵੇ, ਥੋੜਾ ਹੀ ਸਹੀ, ਪਰ ਇੱਥੇ ਤਾਂ ਸਮਾਨ ਵਾਹਵਾ ਨਜ਼ਰ ਆ ਰਿਹਾ। ਔਰ ਇਹ ਪਿਰਤ ਤੁਹਾਨੂੰ ਯਾਦ ਹੋਣਾ ਹੈ ਕਿ ਆਮਲਾ ਸਾਹਿਬ ਨੇ ਭਾਈ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਸਮੂਹਿਕ ਵਿਆਹ ਕਾਰਜ ਕੀਤਾ ਸੀਗਾ ਜਿਹੜੇ ਰਮਿੰਦਰ ਆਮਲਾ ਨੇ, ਤਾਂ ਉਹਨਾਂ ਨੇ ਬਹੁਤ ਰੱਜਵਾਂ ਸਮਾਨ ਦਿੱਤਾ ਸੀਗਾ। ਮੇਰਾ ਕੋਈ ਦੋਸਤ ਦੱਸ ਰਿਹਾ ਸੀ, ਕਿਉਂਕਿ ਇਹ ਵੀ ਸਾਡੇ ਨੇਤਾ ਜਿਹੜੇ ਆ ਨਾ ਉਹ ਇਲਾਕੇ ਦੇ ਹੀ ਆ, ਪੋਲੀਟੀਸ਼ੀਅਨ ਹੀ ਆ ਜਿਹੜੇ, ਉਹ ਸਾਡੇ ਇਲਾਕੇ ਤੋਂ ਆ। ਤਾਂ ਉੱਥੇ ਕੋਈ ਦੱਸ ਰਿਹਾ ਸੀ ਮੇਰਾ ਦੋਸਤ ਕਿ ਬਈ ਉਹ ਜਿਹੜਾ ਸਮਾਨ ਦਿੱਤਾ ਸੀ ਆਮਲਾ ਨੇ ਉਹ ਲੱਖਾਂ 'ਚ ਸੀ। ਜੀ 2 ਲੱਖ ਦਾ 2.5 ਲੱਖ ਦਾ ਮੈਨੂੰ ਐਗਜ਼ੈਕਟ ਨਹੀਂ ਅੰਦਾਜ਼ਾ, ਪਰ ਦੱਸਦੇ ਆ ਕਿ ਸਮਾਨ ਇੱਕ ਕੁੜੀ ਨੂੰ ਏਦਾਂ ਦਿੱਤਾ ਗਿਆ ਸੀਗਾ। ਹੁਣ ਇਸੇ ਤਰ੍ਹਾਂ ਹੀ ਇਹ ਸ਼ਾਇਦ ਇੱਧਰ ਤੇ ਦੱਸਦੇ ਆ ਕਿ ਪਹਿਲੀ ਪਹਿਲ ਕਦਮੀ ਆ ਕਿ ਇਸ ਇਲਾਕੇ ਦੇ ਵਿੱਚ 101 ਕੁੜੀ ਦਾ ਵਿਆਹ ਕੀਤਾ ਇਹਨਾਂ ਨੇ। ਉਹਦੇ 'ਚ ਕੁਝ ਤੇ ਨਿਕਾਹ ਤੇ ਬਾਕੀ ਤੁਹਾਨੂੰ ਪਤਾ ਜੋ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਕ ਆਨੰਦ ਕਾਰਜ ਹੁੰਦੇ ਨੇ। ਹੁਣ ਇਹਦੇ 'ਚ ਗੱਲਾਂ 2-3 ਕਿਆਫੇ ਦੇ ਤੌਰ ਤੇ ਲਾਈਆਂ ਜਾ ਰਹੀਆਂ ਨੇ ਕਿ ਕੀ ਜੱਗੂ ਭਗਵਾਨਪੁਰੀਏ ਦਾ ਹਿਰਦੇ ਪਰਿਵਰਤਨ ਹੋ ਗਿਆ,
ਜਾਂ ਜੱਗੂ ਭਗਵਾਨਪੁਰੀਆ ਜਿਹੜਾ ਹੈ ਉਹ ਭਾਈ ਸਿਆਸਤ ਦੇ ਵਿੱਚ ਜਗ੍ਹਾ ਬਣਾ ਰਿਹਾ। ਵੈਸੇ ਜੀ ਉਹਨੇ ਤੇ ਸਰਪੰਚ ਚੇਅਰਮੈਨ ਤੱਕ ਆਪ ਬਣਵਾਏ ਹੋਏ ਨੇ, ਤੇ ਤੁਹਾਨੂੰ ਪਤਾ ਰਾਜਨੀਤੀ 'ਚ ਕਿੰਨਾ ਰੌਲਾ ਪੈਂਦਾ ਹੈ। ਜੀ ਤਾਂ ਇਹਦੇ ਲਈ ਕੀ ਹੁੰਦਾ ਕਿ ਅੱਜ ਕੱਲ ਸਮਾਜ ਸੇਵਾ ਵੀ ਇੱਕ ਸਾਧਨ ਆ। ਜੀ ਗੁਰਪ੍ਰੀਤ ਸੇਖੋਂ ਤੋਂ ਲੈ ਕੇ ਲੱਖਾ ਸਿਧਾਣਾ, ਇਹ ਕਈ ਮਿਸਾਲਾਂ ਨੇ ਤੁਹਾਡੇ ਕੋਲ ਕਿ ਜਿਨ੍ਹਾਂ ਨੇ ਆਪਣੇ ਪਿਛੋਕੜ ਨੂੰ ਪਿੱਛੇ ਛੱਡਦਿਆਂ ਸਮਾਜ ਸੇਵਾ ਤੋਂ ਕੰਮ ਆਰੰਭ ਕਰਕੇ ਤੇ ਮੁੜ ਕੇ ਸਿਆਸਤ ਵਿੱਚ ਪੈਰ ਧਰਿਆ। ਇਹ ਤੇ ਹੁਣ ਜੱਗੂ ਭਗਵਾਨਪੁਰੀਆ ਦੱਸ ਸਕਦਾ ਹੈ। ਪਰ ਇਸ ਸਮੂਹਿਕ ਵਿਆਹ ਕਾਰਜ ਦੀ ਕਈ ਥਾਵਾਂ ਤੇ ਸਲੋਤਾ ਵੀ ਮੈਂ ਪੜ੍ਹੀ ਆ ਕਿ ਲੋਕ ਜੀ ਕਹਿ ਵੀ ਰਹੇ ਆ ਕਿ ਯਾਰ ਠੀਕ ਆ, ਬੁਰਾ ਆਦਮੀ ਹੋ ਸਕਦਾ, ਉਹਨੇ ਬੁਰੇ ਕੰਮ ਕੀਤੇ ਹੋਣ, ਪਰ ਇਸ ਤਰ੍ਹਾਂ ਦਾ ਕੰਮ ਬਹੁਤ ਵਧੀਆ ਕੀਤਾ। ਤੇ ਉੱਥੇ ਮੈਨੂੰ ਲੱਗਦਾ ਕਿ ਨੇਤਾ ਵੀ ਆਏ ਹੋਏ ਸਨ ਉੱਥੇ। ਹੁਣ ਮੈਨੂੰ ਇਹ ਤੇ ਨਹੀਂ ਪਤਾ ਕਿਹੜੇ ਕਿਹੜੇ ਆਏ ਸਨ, ਕੁਝ ਪੋਲੀਟੀਸ਼ੀਅਨ ਛੋਟੇ ਮੋਟੇ ਉੱਥੇ ਪਹੁੰਚੇ ਹੋਏ ਸੀਗੇ। ਤਾਂ ਪਰ ਜੀ ਥੋੜਾ ਜਿਹਾ ਸਿਕਿਉਰਿਟੀ ਕੰਸਰਨ ਹੋ ਜਾਂਦਾ ਜਦੋਂ ਕੋਈ ਇਸ ਤਰ੍ਹਾਂ ਕੰਮ ਕਰਦਾ। ਤਾਂ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੀ ਵਿਰੋਧੀ ਗੈਂਗ ਜਿਹੜੀ ਆ ਉਹ ਵੀ ਨਿਸ਼ਾਨੇ ਤੇ ਲੈਣ ਨੂੰ ਅਕਾਲੀ ਹੁੰਦੀ ਆ। ਪਰ ਇੱਥੇ ਕਿਉਂਕਿ ਲੜਕੀਆਂ ਦੇ ਵਿਆਹ ਕਾਰਜ ਦਾ ਮਸਲਾ ਸੀ, ਇੱਥੇ ਇਦਾਂ ਦੀ ਵੀ ਕੋਈ ਸਮੱਸਿਆ ਨਹੀਂ ਆਈ। ਤਾਂ ਬਾਕੀ ਤਾਂ ਹੁਣ ਜੱਗੂ ਭਗਵਾਨਪੁਰੀਆ ਦੱਸੇਗਾ ਬਈ ਆਪ ਕਿ ਗਾਂ ਉਹਨੇ ਕੀ ਰਸਤਾ ਅਖਤਿਆਰ ਕੀਤਾ, ਕਿਵੇਂ ਦੀ ਕੀ ਤਿਆਰੀ ਆ। ਪਰ ਇਹ ਜਿਹੜਾ ਸਮੂਹਿਕ ਵਿਆਹ ਕਾਰਜ ਇਹਨੇ ਆਪਣੇ ਮਾਂ-ਬਾਪ ਨੂੰ ਸਮਰਪਿਤ ਕੀਤਾ ਜੋ ਸੰਸਾਰ ਦੇ ਵਿੱਚ ਹੈ ਨਹੀਂਗੇ। ਤੇ ਤਿਆਰੀਆਂ ਇਹਨਾਂ ਨੇ ਕਾਫੀ ਬੰਦਿਆਂ ਦੀਆਂ ਡਿਊਟੀਆਂ ਲਾ ਕੇ ਕਰਵਾਈਆਂ ਸਨ ਤੇ ਸਫਲਤਾਪੂਰਵਕ ਇੱਕ ਵਾਰੀ ਨੇਪਰੇ ਚਾੜ ਲਿਆ ਜੀ। ਜੀ ਜੀ ਵੈਸੇ ਤਾਂ ਇਹ ਆਪਾਂ ਹਿਰਦੇ ਪਰਿਵਰਤਨ ਉਧਰ ਲਾਰੈਂਸ ਦਾ ਵੀ ਦੇਖਿਆ ਸੀ, ਜਦੋਂ ਇੰਟਰਵਿਊਆਂ ਜਨਤਕ ਹੋਈਆਂ ਸੀ ਉਸ 'ਚ ਕਹਿ ਰਿਹਾ ਸੀ ਵੀ ਜੇਲ੍ਹ ਤੋਂ ਬਾਹਰ ਆਉਣ ਦਾ ਮੌਕਾ ਮਿਲੇ ਤੇ ਭਾਈ ਮੈਂ ਗਊਸ਼ਾਲਾ ਖੋਲਣੀ ਹੈ, ਗਊਆਂ ਦੀ ਸੇਵਾ ਕਰਨੀ ਹੈ। ਬੜੇ ਹੋਰ ਕਾਰਜ ਉਸਨੇ ਵੀ ਦੱਸੇ ਸੀ। ਖੈਰ ਇੱਧਰ ਹੋਏ ਨੇ, ਆਪਾਂ ਜਿਹੜਾ ਕੰਮ ਚੰਗਾ ਹੈ ਉਹਦੀ ਸ਼ਲਾਘਾ ਕਰਦੇ ਹਾਂ। ਹੋਵੇ ਪਰਿਵਰਤਨ, ਹੋਣਾ ਚਾਹੀਦਾ ਹਿਰਦੇ ਨਹੀਂ, ਪਰਿਵਰਤਨ। ਇਹ ਨਾ ਵੈਸੇ ਚਲੋ ਪਤਾ ਨਹੀਂ ਹੁਣ ਇਹਨਾਂ ਦਾ ਤਾਂ ਮੈਨੂੰ ਹਿਸਾਬ ਕਿਤਾਬ। ਇਹ ਮੈਂ ਆਪਦੀ ਜ਼ਿੰਦਗੀ 'ਚ ਬਹੁਤ ਕਹਾਣੀਆਂ ਪੜ੍ਹੀਆਂ ਕਿ ਚੰਬਲ 'ਚ ਰਹਿਣ ਵਾਲੇ ਡਾਕੂ ਵੀ ਕਿਸੇ ਸਮੇਂ ਆ ਕੇ ਆਮ ਬੰਦੇ ਬਣੇ। ਜੀ ਠੀਕ ਹੈ। ਤੇ ਇੱਕ ਮਿਸਾਲ ਛੋਟੀ ਮੋਟੀ ਤੁਸੀਂ ਮੇਰੀ ਵੀ ਲੈ ਲਓ ਭਰਾਵੋ, ਇਹ ਵੀ ਕਬੂਲ ਕਰਿਓ ਕਿ ਮੈਂ ਵੀ ਪਿਛੋਕੜ ਮੇਰਾ ਵੀ ਇਸ ਤਰ੍ਹਾਂ ਦਾ ਹੀ ਸੀ। ਫਿਰ ਜੀ ਜੇ ਤੁਸੀਂ ਵੇਖੋਗੇ ਤੇ ਇੱਕ ਨਾ ਮਨੁੱਖੀ ਸੁਭਾਅ ਆ ਜੀ ਕਿ ਤੁਸੀਂ ਜਿੰਨਾ ਮਰਜ਼ੀ ਭੱਜ ਲਓ, ਜ਼ਿੰਦਗੀ ਇੱਕ ਦਿਨ ਥੱਕ ਜਾਂਦੀ। ਬਿਲਕੁਲ ਕੋਈ ਵੀ ਕੰਮ ਕਰ ਲਓ। ਤਾਂ ਕ੍ਰਾਈਮ ਦੇ ਵਿੱਚ ਵੀ ਇੱਕ ਅੰਨੀ ਦੌੜ ਆ ਗੁਰਪ੍ਰੀਤ। ਕਿਤੇ ਨਾ ਕਿਤੇ ਬੰਦਾ ਅੱਕਦਾ ਥੱਕਦਾ ਜ਼ਰੂਰ ਹੈ। ਠੀਕ ਹੈ, ਉਹਨੂੰ ਪੈਸਾ ਬਣਦਾ ਹੋਵੇ, ਕੁਝ ਜੋ ਮਰਜ਼ੀ ਹੈ। ਤਾਂ ਇੱਕ ਮੌਕੇ ਤੇ ਮਤਲਬ ਕਿ ਇਹ ਹੁਣ ਮੈਨੂੰ ਨਹੀਂ ਪਤਾ ਸੱਚਮੁੱਚ ਕੋਈ ਪਰਿਵਰਤਨ ਆ ਰਿਹਾ ਹੈ, ਕੋਈ ਕੀ ਕਰ ਰਿਹਾ ਮੈਨੂੰ ਨਹੀਂ ਪਤਾ। ਪਰ ਇਹ ਗੱਲਾਂ ਮੈਂ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲੀ ਬਹੁਤ ਥਾਵਾਂ ਤੇ ਦੇਖੀ ਆ। ਇਹ ਜਾਂ ਕਹਿ ਲਓ ਗੱਲਾਂ ਦੇਖੀਆਂ ਨੇ ਮੈਂ ਕਿ ਏਦਾਂ ਹਿਰਦੇ ਪਰਿਵਰਤਨ ਹੁੰਦੇ ਆ। ਹੁਣ ਇੱਥੇ ਹੈ ਕਿ ਨਹੀਂ ਮੈਨੂੰ ਨਹੀਂ ਪਤਾ, ਪਰ ਬਹੁਤ ਥਾਵਾਂ ਤੇ ਚੀਜ਼ਾਂ ਜਿਹੜੀਆਂ ਉਹ ਇੱਕ ਨਾ ਇੱਕ ਦਿਨ ਬਦਲ ਜਾਂਦੀਆਂ। ਉਹ ਹੁੰਦਾ ਮਨ ਦਾ ਕਹਿ ਲਓ ਖੇਡ ਹੀ ਆ ਸਾਰਾ। ਬਿਲਕੁਲ ਬਿਲਕੁਲ ਹਿਰਦੇ ਪਰਿਵਰਤਨ ਹੋਣਾ ਚਾਹੀਦਾ। ਮਨ ਦਾ ਸਾਰਾ ਖੇਡ ਹੈ। ਵੈਸੇ ਵੀ ਸਰਕਾਰਾਂ ਹੋਣ ਜਾਂ ਆਮ ਲੋਕ, ਸਾਰਿਆਂ ਨੂੰ ਜੇਕਰ ਕੋਈ ਮਾੜੀ ਲੀਹ ਤੋਂ ਉਤਰ ਕੇ ਚੰਗੇ ਪਾਸੇ ਆਉਣਾ ਚਾਹੀਦਾ ਹੈ, ਉਹ ਚਾਹੁੰਦਾ ਹੈ, ਤਾਂ ਉਸ ਦਾ ਸਮਰਥਨ ਜ਼ਰੂਰ ਕਰੋ, ਉਸ ਨੂੰ ਸਪੋਰਟ ਜ਼ਰੂਰ ਕਰੋ ਵੀ ਭਾਈ ਠੀਕ ਹੈ, ਤੂੰ ਚੰਗੇ ਪਾਸੇ ਲੱਗ, ਤੇਰਾ ਸਾਥ ਅਸੀਂ ਦਿੰਨੇ ਆ। ਅੱਗੇ ਵਧੀਏ ਤਾਂ ਉਧਰ ਲੁਧਿਆਣੇ ਦੇ ਪਟੀਸ਼ਨ ਕਰਤਾ ਨੂੰ ਸੁਪਰੀਮ ਕੋਰਟ ਤੋਂ ਫਟਕਾਰ ਲੱਗੀ ਹੈ ਜੀ। ਹਾਂਜੀ, ਦੇਖੋ ਲੁਧਿਆਣੇ ਦਾ ਜਿਹੜਾ ਇਹ ਪਟੀਸ਼ਨ ਕਰਤਾ ਹੈ ਉਸ ਨੂੰ ਤੇ ਕੋਰਟ ਨੇ ਕਾਫੀ ਝਾੜ ਲਾਈ ਹੈ ਜੀ, ਕਾਫੀ ਫਟਕਾਰ ਲਾਈ ਹੈ। ਤੇ ਵੈਸੇ ਜੀ ਕਦੇ ਕਦੇ ਤੁਹਾਨੂੰ ਪਤਾ ਹੀ ਆ ਇਹ ਇਦਾਂ ਦੀਆਂ ਪਟੀਸ਼ਨਾਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਮਹਿੰਗੀਆਂ ਪੈ ਜਾਂਦੀਆਂ। ਪਟੀਸ਼ਨ ਕਰਤਾਵਾਂ ਨੂੰ ਕਈ ਵਾਰ ਜੁਰਮਾਨਾ ਹੋ ਜਾਂਦਾ। ਪਰ ਇਸ ਮਾਮਲੇ ਦੇ ਵਿੱਚ ਸੀਜੀਆਈ ਨੇ ਇਹ ਕਿਹਾ ਕਿ ਜਾਓ ਲੁਧਿਆਣੇ 2-3 ਹੋਰ ਸਵੈਟਰ ਵੇਚੋ ਤੇ ਪਟੀਸ਼ਨ ਲਿਖਣ ਵਾਲੇ ਨੁਕਸਾਨ ਕਰ ਦੇਣਗੇ। ਇਹ ਕਾਫੀ ਜੀ ਮਹੱਤਵਪੂਰਨ ਹੈ। ਅੱਛਾ, ਜਿਹੜੀ ਪਟੀਸ਼ਨ ਸੀ ਜਦੋਂ ਮਤਲਬ ਕਿ ਪੜ੍ਹੀ ਚੀਫ ਜਸਟਿਸ ਆਫ ਇੰਡੀਆ ਨੇ ਤਾਂ ਤੁਰੰਤ ਕੁਆਲੀਫਿਕੇਸ਼ਨ ਪੁੱਛ ਲਈ ਕਿ ਕਿਹਨੇ ਲਿਖੀ ਹੈ, ਜਿਸ ਤੇ ਉਹਨਾਂ ਨੇ ਕਿਹਾ ਕਿ ਉਹ 12ਵੀਂ ਪਾਸ ਹੈ ਤੇ ਹੌਜਰੀ ਦਾ ਕਾਰੋਬਾਰ ਕਰਦਾ ਹੈ। ਇਸ ਤੇ ਚੀਫ ਜਸਟਿਸ ਆਫ ਇੰਡੀਆ ਨੇ ਉਹਨਾਂ ਦਾ ਇਨਕਮ ਟੈਕਸ ਰਿਟਰਨ ਜਿਹੜਾ ਸੀ ਉਹ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਉਹਨਾਂ ਨੇ ਲਗਭਗ 5.25 ਲੱਖ ਰੁਪਏ ਟੈਕਸ ਭਰਿਆ ਸੀਗਾ। ਪਟੀਸ਼ਨ ਕਰਤਾ ਨੇ ਜਦੋਂ ਕਿਹਾ ਕਿ ਉਹਨਾਂ ਪਹਿਲਾਂ ਵੀ ਕਿਤੇ ਹਾਈ ਕੋਰਟ ਦੇ ਵਿੱਚ ਕੋਈ
ਪਟੀਸ਼ਨ ਦਾਇਰ ਨਹੀਂ ਕੀਤੀ ਤੇ ਇਹ ਸਿੱਧਾ ਹੀ ਮਤਲਬ ਕਿ ਸੁਪਰੀਮ ਕੋਰਟ 'ਚ ਉਹਨਾਂ ਦਾ ਪਹੁੰਚਣ ਦਾ ਪਹਿਲਾ ਮਾਮਲਾ ਹੈ, ਜਿਸ ਤੇ ਸੀਜੀਆਈ ਨੇ ਕਿਹਾ ਕਿ ਬੜਾ ਬਹਾਦਰੀ ਦਾ ਕੰਮ ਕੀਤਾ, ਸਿੱਧਾ ਲੁਧਿਆਣੇ ਤੋਂ ਚੱਲ ਕੇ ਆ ਗਏ ਜੇ। ਤੇ ਗੱਲ ਇਹ ਆ ਕਿ ਜਿਹੜੀ ਪਟੀਸ਼ਨ ਆ ਉਹਦੇ ਮਸੌਦੇ ਤੇ ਕਹਿੰਦੇ ਸ਼ੱਕ ਤੇ ਪ੍ਰੀਖਿਆ ਦੀ ਚੁਣੌਤੀ ਆ। ਉਹ ਕਹਿੰਦੇ ਕਿ ਮੈਂ ਤੁਹਾਡਾ ਐਗਜ਼ਾਮ ਕਰਵਾਉਂਗਾ, ਸੀਜੀਆਈ ਜੀ ਸਾਹਿਬ ਕਹਿੰਦੇ ਆ ਜੀ ਅਗਰ ਤੁਸੀਂ 30% ਵੀ ਪੁਆਇੰਟ ਲੈ ਗਏ ਤੇ ਮੈਂ ਮੰਨ ਲੂੰਗਾ ਕਿ ਪਟੀਸ਼ਨ ਤੁਸੀਂ ਬਣਾਈ ਹੈ। ਚੀਫ ਜਸਟਿਸ ਆਫ ਇੰਡੀਆ ਨੇ ਪੁੱਛਿਆ ਕਿ ਇਮਾਨਦਾਰੀ ਨਾਲ ਦੱਸੋ ਕਿਸਨੇ ਤਿਆਰ ਕੀਤੀ ਹੈ, ਜੀ ਤੇ ਨਹੀਂ ਤਾਂ ਆਈਟੀਆਰ ਦਾ ਜਿਹੜਾ ਸਾਰਾ ਤੁਹਾਡਾ ਬਿਊਰਾ ਨਾਲ ਜੋੜਾਂਗੇ। ਜੀ ਤੇ ਜਿਹੜਾ ਪਟੀਸ਼ਨ ਕਰਤਾ ਸੀ ਉਹ ਆਪਦੇ ਸਟੈਂਡ ਤੇ ਅੜਿਆ ਰਿਹਾ ਕਿ ਸਰ ਮੇਰਾ ਤੁਸੀਂ ਫੋਨ ਚੈੱਕ ਕਰ ਸਕਦੇ ਹੋ, ਮੈਂ ਇਸ ਤਰ੍ਹਾਂ ਕੁਝ ਨਹੀਂ ਕੀਤਾ। ਤੇ ਗੱਲ ਇਹ ਆ ਕਿ ਪਟੀਸ਼ਨ ਕਰਤਾ ਨੇ ਦੱਸਿਆ ਕਿ ਸ਼ੁਰੂ ਦੇ ਵਿੱਚ ਉਹਨਾਂ ਨੇ ਸਤੰਬਰ 'ਚ ਮਿਸਟਰ ਦਾਸ ਨਾਮ ਦੇ ਇੱਕ ਟਾਈਪਿਸਟ ਤੋਂ ਮਸੌਦਾ ਜ਼ਰੂਰ ਤਿਆਰ ਕਰਵਾਇਆ ਸੀ। ਤੇ ਜੀ ਜਦ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਜਾਂਚ ਕਰਾਉਣ ਦੀ ਚੇਤਾਵਨੀ ਦਿੱਤੀ ਤਾਂ ਪਟੀਸ਼ਨ ਕਰਤਾ ਨੇ ਜਵਾਬ ਦਿੱਤਾ ਕਿ ਉਹਨਾਂ ਨੂੰ ਕਿਸੇ ਵਕੀਲ ਤੋਂ ਸਲਾਹ ਲੈਣ ਦੀ ਜ਼ਹਿਮਤ ਜਿਹੜੀ ਉਹਨਾਂ ਨਹੀਂ ਚੁੱਕੀ, ਤੇ ਉਹਨਾਂ ਕਿਹਾ ਕਿ ਮੈਨੂੰ ਕਿਸੇ ਵੀ ਵਕੀਲ ਤੇ ਭਰੋਸਾ ਨਹੀਂ, ਹਾਲਾਂਕਿ ਮੇਰੇ ਕੁਝ ਅੱਛੇ ਦੋਸਤ ਵਕੀਲ ਆ। ਤਾਂ ਇਧਰ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੰਮ ਜਿਹੜਾ ਗਰਮ ਹੋ ਗਿਆ, ਸੀਜੀਆਈ ਕਾਫੀ ਕਹ ਲੋ ਕਿ ਗਰਮ ਹੋ ਗਿਆ ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਜਾਓ, ਜਾ ਕੇ 2-4 ਸਵੈਟਰ ਵੇਚੋ, ਜਿਨ੍ਹਾਂ ਲੋਕਾਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਉਹਨਾਂ ਤੇ ਹੀ ਮਤਲਬ ਕਿ ਕੰਮ ਹੋਣਾ ਚਾਹੀਦਾ, ਤੇ ਤੁਸੀਂ ਕਿਤੇ ਇਹ ਨਾ ਹੋਏ ਕਿ ਜਿਹਦੇ ਤੋਂ ਪਟੀਸ਼ਨ ਬਣਵਾਈ ਉਹਨੂੰ ਜੁਰਮਾਨਾ ਲੱਗ ਜਾਵੇ। ਤਾਂ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਪਟੀਸ਼ਨ ਕਰਤਾ ਜਿਹੜੇ ਵੀ ਆ ਉਹਨਾਂ ਨੂੰ ਆਪਦੀ ਤਿਆਰੀ ਨਾਲ ਜਾਣਾ ਚਾਹੀਦਾ, ਐਕਸਪਰਟ ਦੀ ਰਾਏ ਲੈਣੀ ਚਾਹੀਦੀ ਹੈ। ਤੇ ਦੂਜੀ ਗੱਲ ਇਹ ਆ ਕਿ ਕੋਰਟ ਨੂੰ ਵੀ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਸਖਤ ਟਿੱਪਣੀਆਂ ਤੋਂ ਥੋੜਾ ਜਿਹਾ ਕਿਤੇ ਨਾ ਕਿਤੇ, ਦੇਖੋ ਆਪਾਂ ਸੁਪਰੀਮ ਕੋਰਟ ਦਾ ਕੋਈ ਇਹ ਤੇ ਹੈ ਨਹੀਂ ਕਿ ਪਾਰਟ ਆ, ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਬਹੁਤ ਸਖਤ ਸ਼ਬਦ ਪ੍ਰਯੋਗ ਕੀਤੇ ਗਏ ਨੇ ਉਹ ਥੋੜੇ ਜਿਹੇ ਨਰਮ ਹੋਣ ਤਾਂ ਠੀਕ ਹੈ, ਕੋਰਟ ਨੇ ਆਪਦੇ ਹਿਸਾਬ ਨਾਲ ਚੱਲਣਾ ਤਾਂ ਬਿਹਤਰ ਹੋਵੇ। ਤਾਂ ਇੱਥੇ ਤਾਂ ਕਾਫੀ ਮਜ਼ਮਤ ਕਰ ਦਿੱਤੀ ਗਈ ਹੈ ਪਟੀਸ਼ਨ ਕਰਤਾ ਦੀ। ਜੀ ਲੋੜੋਂ ਵੱਧ ਹੋ ਗਈ ਹੈ। ਚਲੋ ਖੈਰ, ਪੰਜਾਬ ਦੇ ਵਿੱਚ ਵਿਆਹ ਸ਼ਾਦੀਆਂ ਦੇ ਉੱਤੇ ਸੰਕਟ ਹੈ ਜੀ ਕਹਿੰਦੇ। ਹਾਂਜੀ ਦੇਖੋ, ਗੈਸ ਦੀ ਕਿੱਲਤ ਹੋ ਗਈ ਆ ਗੁਰਪ੍ਰੀਤ ਜੀ। ਦੱਸਦੇ ਆ ਕਿ ਸ਼ਾਦੀਆਂ ਜਿਹੜੀਆਂ ਨੇ ਉਹ ਕਾਫੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਤੁਹਾਨੂੰ ਪਤਾ ਨਾ ਸ਼ਾਦੀਆਂ ਦਾ ਸੀਜ਼ਨ ਜਿਹੜਾ ਆਪਣੇ ਹੁਣ ਇੱਥੇ ਖਤਮ ਹੋਣ ਵਾਲਾ ਹੈ ਜੀ ਤੇ ਦੱਸਦੇ ਆ ਕਿ 10,000 ਵਿਆਹ ਹਾਲੇ ਬਕਾਇਆ ਨੇ ਪੰਜਾਬ ਦੇ ਵਿੱਚ। ਸਾਇਆ ਐਤਕੀ ਵੀ ਤਗੜਾ ਸੀਗਾ ਨਾ, ਤੁਹਾਨੂੰ ਯਾਦ ਹੋਣਾ। ਤਾਂ ਜੀ ਹੁਣ ਗੈਸ ਦੀ ਜਿਸ ਤਰ੍ਹਾਂ ਦੀ ਕਿੱਲਤ ਹੈ ਭਾਈ, ਉਹਦੇ ਮੱਦੇ ਨਜ਼ਰ ਤੇ ਆਪਾਂ ਵੇਖ ਹੀ ਰਹੇ ਹਾਂ ਕਿ ਕੀ ਹਾਲ ਹੋਣ ਡਿਆ ਕਈ ਸ਼ਹਿਰਾਂ ਦੇ ਵਿੱਚ ਇਸ ਵੇਲੇ। ਹੋਟਲ ਵਗੈਰਾ ਜਿਹੜੇ ਆ, ਇਧਰ ਪਾਕਿਸਤਾਨ ਦਾ ਵੀ ਹਾਲ ਹੈ ਇਹੋ ਹੀ ਆ ਨਾ। ਜੀ ਹੁਣ ਇੱਥੇ ਐਲਪੀਜੀ ਕਮਰਸ਼ੀਅਲ ਸਿਲੰਡਰਾਂ ਦੀ ਜਿਹੜੀ ਸਪਲਾਈ ਆ ਉਹ ਠੱਪ ਹੋ ਗਈ ਆ। ਤਾਂ ਅਜਿਹੇ ਦੇ ਵਿੱਚ ਕਿਉਂਕਿ ਆਪਾਂ ਵੇਖਦੇ ਆ ਸਿਲੰਡਰ ਵਗੈਰਾ ਦੀ ਸ਼ਾਦੀਆਂ 'ਚ ਬਹੁਤ ਖਪਤ ਹੁੰਦੀ ਆ, ਤਾਂ ਹੁਣ ਜਿਹੜੀ 10,000 ਸ਼ਾਦੀਆਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਡੇਟ ਫਿਕਸ ਆ, ਉਹਨਾਂ ਨੂੰ ਤੇ ਧਈਆ ਚੜਿਆ, ਉਹਨਾਂ ਤੇ ਬੁਖਾਰ ਚੜਿਆ ਕਿ ਕਿੱਧਰ ਨੂੰ ਜਾਵਾਂਗੇ। ਪਰ ਜੰਗ ਆ ਕਿ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਮਰੀਕਾ ਬੋਲਿਆ ਕਿ ਉਹਨੇ ਕਿਹਾ ਇਰਾਨ ਤੇ ਸਭ ਤੋਂ ਵੱਡਾ ਹਮਲਾ ਕਰਾਂਗੇ। ਇਰਾਨੀਆਂ ਨੇ ਕਿਹਾ ਕਿ ਟਰੰਪ ਦੀ ਧਮਕੀ ਤੋਂ ਨਹੀਂ ਡਰਦੇ, ਮਾਰਨ ਦੇ ਚੱਕਰ 'ਚ ਵੇਖਿਓ ਕਿਤੇ ਰਗੜੇ ਨਾ ਜਾਏ। ਤਾਂ ਉਧਰ ਤੇ ਲਲਕਾਰੇ ਵੱਜ ਰਹੇ ਨੇ ਗੁਰਪ੍ਰੀਤ। ਜੰਗ ਰੁਕਣ ਦਾ ਤੇ ਹਾਲੇ ਤੱਕ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈਗਾ ਨਾ। ਜੇ ਜੰਗ ਦੀ ਆਪਾਂ ਲਾਈਵ ਅਪਡੇਟ ਦੇਖੀਏ ਤਾਂ ਕਿਤੇ ਵੀ ਦੂਰ ਦੂਰ ਤੱਕ, ਹਾਲਾਂਕਿ ਡੋਨਲਡ ਟਰੰਪ ਦੇ ਬਿਆਨ ਤੋਂ ਬਾਅਦ ਜਿਹੜਾ ਆਇਆ ਸੀਗਾ ਕਿ ਜੰਗ ਰੁਕ ਸਕਦੀ ਆ, ਉਹ ਥੋੜਾ ਬਹੁਤਾ ਬਾਜ਼ਾਰ ਸੰਭਲਿਆ, ਥੋੜਾ ਬਹੁਤਾ ਕੱਚੇ ਤੇਲ ਦਾ ਰੇਟ ਸੰਭਲਿਆ। ਪਰ ਹਾਲੇ ਵੀ ਜੇ ਤੁਸੀਂ ਵੇਖੋਗੇ, ਮੈਂ ਹੁਣੇ ਥੋੜੀ ਦੇਰ ਪਹਿਲਾਂ ਟੈਲੀਵਿਜ਼ਨ ਅੱਗੋਂ ਉੱਠ ਕੇ ਆਇਆ, ਘਰ ਦੇ ਖਬਰਾਂ ਸੁਣਦੇ ਪਏ ਸਨ, ਤਾਂ ਕੋਈ ਉੱਥੇ ਕਮਰਸ਼ੀਅਲ ਜਿਹੜਾ ਕੰਪਲੈਕਸ ਹੈ ਆਬੂ ਧਾਬੀ ਦੇ ਵਿੱਚ, ਉੱਥੇ ਡਰੋਨ ਹਮਲਾ ਹੋ ਗਿਆ ਸੀ। ਉਹ ਪੱਟੀ ਚੱਲ ਰਹੀ ਸੀ। ਮਤਲਬ ਕਿ ਜੰਗ ਖਤਮ ਹੋਣ ਦੇ ਅਸਾਰ ਨਹੀਂ, ਪਰ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਸੰਕਟ ਜਿਹੜਾ ਹੈ ਉਹ ਹੁਣ ਗਹਿਰਾਉਣਾ ਸ਼ੁਰੂ ਹੋ ਜਾਏਗਾ। ਤੇ ਆਉਣ ਵਾਲੇ ਕੁਝ ਦਿਨ ਜੇ ਜੰਗ ਹੋਰ ਚੱਲ ਗਿਆ, ਤੁਸੀਂ ਦੇਖਿਓ ਕਿ ਘੜੀਸ ਵੱਲ ਕਿੱਦਾਂ ਨਿਕਲਦੇ ਆ। ਜੀ ਸਥਿਤੀ ਗੰਭੀਰ ਹੋ ਸਕਦੀ ਹੈ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।